इस बार भी जिहड़ा टोटल डिवीजन आ जम्मू खेतर दी ते कश्मीर खेतर दी ਉਹ ਸਾਫ਼ ਸਪਸ਼ਟ ਨਜ਼ਰ ਆਈ ਆ। ਜਿਹੜਾ ਕਸ਼ਮੀਰ ਖੇਤਰ ਆ ਉਹਦੇ ਵਿੱਚ ਜਿਹੜੀ ਨੈਸ਼ਨਲ ਕਾਨਫਰੰਸ ਆ ਉਹ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਆ। ਉਸੇ ਤਰ੍ਹਾਂ ਜਿਹੜਾ ਜੰਮੂ ਰੀਜਨ ਆ ਉਹਦੇ ਵਿੱਚ ਜਿਹੜੀ ਬੀਜੇਪੀ ਆ ਉਹ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਆ। ਜਿਹੜਾ ਨੈਸ਼ਨਲ ਕਾਨਫਰੰਸ ਆ ਉਹ ਜਿੱਥੇ ਕਸ਼ਮੀਰ ਦੇ ਵਿੱਚ ਵੱਧ ਸੀਟਾਂ ਲੈ ਕੇ ਜਾਊਗੀ ਜਿਹੜੀਆਂ ਉਹ ਲੈ ਕੇ ਵੀ ਗਏ ਨੇ, ਪਰ ਜੰਮੂ ਦੇ ਵਿੱਚ ਇਹ ਸੀ ਕਿ ਜਿਹੜੀ ਕਾਂਗਰਸ ਆ ਉਹ ਬੀਜੇਪੀ ਨੂੰ ਇਸ ਵਾਰ ਮਾਤ ਦੇ ਸਕਦੀ ਆ। ਪਰ ਜਿਹੜੀ ਇੰਡੀਆ ਦੀ ਹਿੰਦੂ ਪੋਪੂਲੇਸ਼ਨ ਹੈਗੀ ਆ ਵੀ ਉਹਨਾਂ ਦੇ ਵਿੱਚ ਜਿਹੜਾ ਕਾਂਗਰਸ ਆ ਆਪਣਾ ਬਿਲਕੁਲ ਆਧਾਰ ਗਵਾ ਚੁੱਕੀ ਆ, ਜੋ ਕਿ ਜੰਮੂ ਖੇਤਰ ਦੇ ਵਿੱਚ ਇਸ ਵਾਰ ਚੋਣ ਨਤੀਜਿਆਂ ਦੇ ਨਾਲ ਸਪਸ਼ਟ ਨਜ਼ਰ ਆ ਰਿਹਾ। ਬੀਜੇਪੀ ਆ ਉਹਨੇ ਸਾਰੀ ਆਪਣੀ ਇਲੈਕਸ਼ਨ ਕੈਂਪੇਨ ਇਸੇ ਗੱਲ ਤੇ ਫੋਕਸ ਰੱਖੀ ਕਿ ਜਿਹੜਾ ਉਹਦਾ ਐਂਟੀ ਕਸ਼ਮੀਰੀਅਤ ਜਿਹੜਾ ਨੈਰੇਟਿਵ ਆ ਕਿ ਜਿਹਦੇ 'ਚ ਉਹਨਾਂ ਨੇ ਇਸ ਗੱਲ ਨੂੰ ਪ੍ਰਚਾਰਿਆ ਕਿ ਅਸੀਂ ਧਾਰਾ 370 ਤੋੜ ਕੇ ਤੇ ਇੱਥੇ ਜਿਹੜਾ ਜਿਹਨੂੰ ਟੈਰਰਿਜ਼ਮ ਕਹਿੰਦੇ ਆ ਮਿਲੀਟੈਂਸੀ ਨੂੰ ਕਿ ਅਸੀਂ ਉਹਨੂੰ ਨੱਥ ਪਾਈ ਆ। ਜਿਹੜਾ ਉਹਨਾਂ ਦਾ ਕਾਂਗਰਸ ਦੇ ਉੱਤੇ ਵੀ ਵਾਰ ਸੀ ਉਹ ਇਹੀ ਸੀ ਕਿ ਜੇ ਕਾਂਗਰਸ ਸੱਤਾ 'ਚ ਆਉਂਦੀ ਆ ਤਾਂ ਉਹ 370 ਦੁਬਾਰਾ ਲੈ ਕੇ ਆਉਣ ਦੀ ਗੱਲ ਕਰ ਰਹੀ ਆ। ਤੇ ਜਿਹੜੇ ਕਸ਼ਮੀਰੀ ਐਕਟਿਵਿਸਟ ਜਿਨ੍ਹਾਂ ਨੂੰ ਟੈਰਰਿਸਟ ਕਹਿ ਕੇ ਬੀਜੇਪੀ ਨੇ ਜੇਲ੍ਹਾਂ 'ਚ ਸੁੱਟਿਆ ਆ ਕਿ ਉਹਨਾਂ ਨੂੰ ਉਹ ਬਾਹਰ ਕੱਢਣ ਦੀ ਗੱਲ ਕਰ ਰਹੇ ਆ। ਹਰਿਆਣੇ ਦੇ ਵਿੱਚ ਜਿਹੜੇ ਸਾਰੇ ਐਗਜ਼ਿਟ ਪੋਲ ਸੀ ਉਹ ਇਹ ਦੱਸ ਰਹੇ ਸੀ ਕਿ ਕਾਂਗਰਸ ਜਿਹੜੀ ਆ ਉਹ ਮੈਜੋਰਿਟੀ ਦੇ ਨਾਲ ਸਰਕਾਰ ਬਣਾਉਗੀ ਇਸ ਵਾਰ। ਪਰ ਹਾਲਾਂਕਿ ਸ਼ੁਰੂਆਤੀ ਰੁਝਾਨ ਜਦੋਂ ਆਉਣੇ ਸ਼ੁਰੂ ਹੋਏ, ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ, ਉਦੋਂ ਕਾਂਗਰਸ ਜਿਹੜੀ ਆ ਉਹ ਵੱਡੀ ਲੀਡ 'ਚ ਨਜ਼ਰ ਆ ਰਹੀ ਸੀ ਹਰਿਆਣੇ 'ਚ ਵੀ। ਪਰ ਰੁਝਾਨ ਜਿਵੇਂ ਜਿਵੇਂ ਆਉਂਦੇ ਗਏ ਤਾਂ ਜਿਹੜਾ ਪਾਸਾ ਆ ਉਹ ਬੀਜੇਪੀ ਦੇ ਪੱਖ 'ਚ ਪਲਟਦਾ ਗਿਆ। ਜਿਹੜੀ ਉਹ ਹਿੰਦੂ ਨੈਸ਼ਨਲਿਸਟ ਪੋਪੂਲੇਸ਼ਨ ਆ ਉਹਨਾਂ ਦੇ ਲਈ ਮਤਲਬ ਅੱਜ ਇਹ ਮਸਲਾ ਨਹੀਂ ਕਿ ਸਾਨੂੰ ਨੌਕਰੀਆਂ ਮਿਲਣ, ਸਾਨੂੰ ਰੁਜ਼ਗਾਰ ਮਿਲੇ, ਸਾਡਾ ਕੋਈ ਵਿਕਾਸ ਹੋਵੇ ਜਾਂ ਉਹਨਾਂ ਦੇ ਲਈ ਮਸਲਾ ਇਹੀ ਆ ਕਿ ਕਿਹੜਾ ਵੱਧ ਜਿਹੜਾ ਘੱਟ ਗਿਣਤੀਆਂ ਨੂੰ ਕੁੱਟ ਰਿਹਾ ਆ, ਘੱਟ ਗਿਣਤੀਆਂ ਤੇ ਜ਼ੁਲਮ ਕਰ ਰਿਹਾ ਆ, ਉਹਦੀ ਉਹ ਸਪੋਰਟ ਕਰਦੇ ਆ। ਜਦੋਂ ਮੈਜੋਰਿਟੀ ਇੰਨੀ ਜ਼ਿਆਦਾ ਸੈਕਟੇਰੀਅਨ ਹੋ ਜੇ, ਉਹ ਕੋਈ ਸੈਕੂਲਰਿਜ਼ਮ ਦੀ ਉਹਦੇ 'ਚ ਕੋਈ ਗੱਲ ਨਾ ਰਹੇ, ਤਾਂ ਉੱਥੇ ਜਿਹੜਾ ਸੈਕੂਲਰਿਜ਼ਮ ਆ ਫਿਰ ਮਾਈਨੋਰਿਟੀਜ਼ ਦਾ ਉਹ ਅਲਟੀਮੇਟਲੀ ਉਹਨਾਂ ਦਾ ਇੱਕ ਡੈਥ ਰੂਟ ਬਣ ਜਾਂਦਾ ਆ ਉਹਨਾਂ ਦੀ ਆਈਡੈਂਟਿਟੀ ਦਾ, ਜਿਹੜਾ ਕਿ ਭਾਰਤ ਦੇ ਵਿੱਚ ਆਲਰੇਡੀ ਬਣਿਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 8 ਅਕਤੂਬਰ 2024 ਤੇ 24 ਅੱਸੂ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਅੱਜ ਦੀਆਂ ਜਿਹੜੀਆਂ ਅਹਿਮ ਘਟਨਾਵਾਂ ਨੇ, ਅਹਿਮ ਖਬਰਾਂ ਨੇ, ਉਹਨਾਂ ਦੇ ਉੱਤੇ ਵਿਚਾਰ ਚਰਚਾ ਦੇ ਲਈ ਮੇਰੇ ਨਾਲ ਸਾਡੇ TV84 ਦੇ ਕੋਰਸਪੋਂਡੈਂਟ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਟੋਰਾਂਟੋ ਤੋਂ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ ਦੀਆਂ। ਮਤਲਬ ਜਦੋਂ ਅਸੀਂ ਅਹਿਮ ਖਬਰਾਂ ਦੇਖ ਰਹੇ ਹਾਂ ਤੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਦੋ ਅਹਿਮ ਸੂਬੇ ਨੇ ਹਰਿਆਣਾ ਤੇ ਜੰਮੂ ਕਸ਼ਮੀਰ, ਦੋਹਾਂ ਦੇ ਵਿੱਚ ਚੋਣਾਂ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਹਫ਼ਤਿਆਂ ਦੇ ਵਿੱਚ, ਤੇ ਉਹਦੇ ਰਿਜ਼ਲਟਸ ਅੱਜ ਸਾਡੇ ਸਾਹਮਣੇ ਆਏ ਆ। ਇਸੇ ਤੋਂ ਅਸੀਂ ਅੱਜ ਦੇ ਸ਼ੋਅ ਦੀ ਸ਼ੁਰੂਆਤ ਕਰਦੇ ਹਾਂ ਵੀ ਜਿਹੜੇ ਇਹ ਰਿਜ਼ਲਟਸ ਨੇ ਇਹ ਕੀ ਇੰਡੀਕੇਟ ਕਰਦੇ ਆ। ਹਾਲਾਂਕਿ ਜਿਹੜੀਆਂ ਡੀਟੇਲਸ ਨੇ ਇਹਨਾਂ ਦੀਆਂ ਉਹ ਸਾਰੇ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਤੇ ਉਹ ਹੋ ਰਹੀਆਂ ਨੇ, ਪਰ ਮੈਂ ਫਿਰ ਵੀ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਦੇ ਲਈ ਮੈਂ ਦੱਸ ਦੇਣਾ ਚਾਹੁੰਦਾ ਹਾਂ ਵੀ ਜੰਮੂ ਕਸ਼ਮੀਰ ਦੇ ਵਿੱਚ ਜੇ ਅਸੀਂ ਗੱਲ ਕਰਨੀ ਹੋਵੇ ਤੇ ਉੱਥੇ ਜਿਹੜਾ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦਾ ਅਲਾਇੰਸ ਹੈ ਉਹ ਸਰਕਾਰ ਬਣਾਉਣ ਜਾ ਰਿਹਾ ਹੈ ਤੇ ਜਿਹੜੇ ਉਮਰ ਅਬਦੁੱਲਾ ਨੇ ਉਹ ਉੱਥੋਂ ਦੇ ਮੁੱਖ ਮੰਤਰੀ ਹੋਣਗੇ। ਉਹਦੇ ਵਿੱਚ ਨੈਸ਼ਨਲ ਕਾਨਫਰੰਸ ਨੂੰ 42 ਸੀਟਾਂ ਹਾਸਲ ਹੋਈਆਂ ਨੇ ਤੇ ਬੀਜੇਪੀ ਨੂੰ ਜੇ ਜੰਮੂ ਕਸ਼ਮੀਰ ਓਵਰਆਲ ਪੂਰੇ ਸੂਬੇ ਦੀ ਗੱਲ ਕਰਨੀ ਹੋਵੇ 29 ਸੀਟਾਂ ਹਾਸਲ ਹੋਈਆਂ ਨੇ, ਜਿੱਤੀਆਂ ਨੇ। ਕਾਂਗਰਸ ਨੂੰ 6, ਇੰਡੀਪੈਂਡੈਂਟ 7, PDP ਜਿਹੜੇ ਮਹਿਬੂਬਾ ਮੁਫਤੀ ਜਿਨ੍ਹਾਂ ਨੇ ਪਹਿਲਾਂ ਪਿਛਲੀ ਸਰਕਾਰ ਭਾਜਪਾ ਦੇ ਨਾਲ ਰਲ ਕੇ ਬਣਾਈ ਸੀ, ਉਹਨਾਂ ਦਾ ਵੋਟ ਪਰਸੈਂਟੇਜ ਵੀ ਤੇ ਸੀਟਾਂ ਵੀ ਉਹ ਕਾਫੀ ਘਟੀਆਂ ਨੇ, ਉਹਨਾਂ ਨੂੰ ਸਿਰਫ 4 ਸੀਟਾਂ ਮਿਲੀਆਂ ਨੇ। ਤੇ ਆਮ ਆਦਮੀ ਪਾਰਟੀ ਨੇ ਵੀ ਇਸ ਵਾਰ ਪਹਿਲੀ ਵਾਰ ਜਿਹੜਾ ਆ ਜੰਮੂ ਕਸ਼ਮੀਰ ਦੇ ਵਿੱਚ ਆਪਣਾ ਖਾਤਾ ਖੋਲ੍ਹਦਿਆਂ 1 ਸੀਟ ਹਾਸਲ ਕੀਤੀ ਹੈ। ਸੋ ਇੰਡੀਅਨ ਨੈਸ਼ਨਲ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੇ ਅਲਾਇੰਸ ਨੂੰ 49 ਸੀਟਾਂ ਤੇ ਭਾਜਪਾ ਨੂੰ ਜਿਹੜੀਆਂ ਨੇ ਉਹ 29 ਸੀਟਾਂ
ਉਹਨਾਂ ਦੇ ਉਹਦੇ 'ਚ ਹਾਸਲ ਹੋਈਆਂ ਨੇ। ਸੋ ਇਹ ਜੰਮੂ ਕਸ਼ਮੀਰ ਦੀ ਓਵਰਆਲ ਸਿਚੁਏਸ਼ਨ ਹੈਗੀ ਹੈ। ਇੱਦਾਂ ਹੀ ਹਰਿਆਣੇ ਦੀ ਉਹ ਹੈ, ਹਰਿਆਣੇ ਦੇ ਵਿੱਚ ਤੇ ਮੈਜੋਰਿਟੀ, ਹਾਲਾਂਕਿ ਜਿਹੜੀਆਂ ਪਹਿਲਾਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ, ਐਗਜ਼ਿਟ ਪੋਲ ਸੀ, ਜਾਂ ਜਿਵੇਂ ਮੀਡੀਆ ਦੇ ਵਿੱਚ ਨਜ਼ਰ ਆ ਰਿਹਾ ਸੀ, ਦੱਸਿਆ ਜਾ ਰਿਹਾ ਸੀ ਕਿ ਹਰਿਆਣੇ ਦੇ ਵਿੱਚ ਬੜਾ ਵੱਡਾ ਐਂਟੀ ਇਨਕੰਬੈਂਸੀ ਫੈਕਟਰ ਦੇਖਣ ਨੂੰ ਮਿਲ ਰਿਹਾ ਤੇ ਲਾਈਕਲੀ ਭਾਜਪਾ ਦੀ ਸਰਕਾਰ ਨਹੀਂ ਆਉਣੀ, ਉੱਥੇ ਵੀ ਕਾਂਗਰਸ ਨੂੰ बढ़त ਜਿਹੜੀ ਹੈ ਦੱਸੀ ਜਾ ਰਹੀ ਸੀ। ਪਰ ਸਾਰਿਆਂ ਦਾ ਉਸ ਰੁਝਾਨ ਦੇ ਉਲਟ ਜਾਂਦਿਆਂ ਹੋਇਆਂ ਜਿਹੜੀ ਭਾਜਪਾ ਹੈਗੀ ਹੈ ਉਹ ਤੀਜੀ ਵਾਰ ਲਗਾਤਾਰ ਹੁਣ ਹਰਿਆਣੇ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਨਾਇਬ ਸਿੰਘ ਸੈਣੀ, ਜਿਨ੍ਹਾਂ ਨੂੰ 6 ਮਹੀਨੇ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਰਿਪਲੇਸ ਕਰਦਿਆਂ ਹੋਇਆਂ ਮੁੱਖ ਮੰਤਰੀ ਥਾਪਿਆ ਗਿਆ ਸੀ, ਉਹੀ ਮੋਸਟ ਲਾਈਕਲੀ ਹੁਣ ਹਰਿਆਣਾ ਦੇ ਮੁੱਖ ਮੰਤਰੀ ਹੋਣਗੇ ਆਉਣ ਵਾਲੇ ਸਮੇਂ 'ਚ। ਹਰਿਆਣੇ ਦੇ ਵਿੱਚ ਭਾਜਪਾ ਨੂੰ 48 ਸੀਟਾਂ, ਕਾਂਗਰਸ ਨੂੰ 37 ਤੇ INLD ਨੂੰ 2 ਤੇ ਇੰਡੀਪੈਂਡੈਂਟ ਜਿਹੜੇ ਆ 3 ਜਿਹੜੀਆਂ ਸੀਟਾਂ ਨੇ ਉਹ ਹਾਸਲ ਹੋਈਆਂ ਨੇ। ਸੋ ਇੱਥੇ ਭਾਜਪਾ ਦੀ ਜਿਹੜੀ ਸਿੱਧੀ ਮੈਜੋਰਿਟੀ ਹੈਗੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਸੋ ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਅਸੀਂ ਇਸੇ ਤੋਂ ਕਰੀਏ ਵੀ ਜਿਹੜੇ ਇਹ ਚੋਣ ਨਤੀਜੇ ਹੈਗੇ ਆ ਇਹਨਾਂ ਨੂੰ ਥੋੜ੍ਹਾ ਜਿਹਾ ਐਨਾਲਾਈਜ਼ ਕਰੀਏ, ਡੀਟੇਲ ਦੇ ਵਿੱਚ ਜਾਂਦੇ ਹਾਂ ਵੀ ਕਿਆਸਰਾਈਆਂ ਕਿਵੇਂ ਦੀਆਂ ਸੀ, ਟਰੈਂਡ ਕਿਵੇਂ ਦੇ ਸੀ ਤੇ ਜਿਹੜੇ ਇਹ ਰਿਜ਼ਲਟ ਨੇ ਇਹ ਸਾਨੂੰ ਕੀ ਦੱਸ ਰਹੇ ਨੇ ਜਦੋਂ ਅਸੀਂ ਇਸ ਵਕਤ, ਸਾਡੇ ਲਈ ਇਸ ਕਰਕੇ ਵੀ ਅਹਿਮ ਆ ਕਿਉਂਕਿ ਦੋਵੇਂ ਸੂਬੇ ਪੰਜਾਬ ਦੇ ਨਾਲ ਲੱਗਦੇ ਨੇ, ਕਿਵੇਂ ਦੇਖਿਆ ਜਾਵੇ? ਬਿਲਕੁਲ ਅਮਰਵੀਰ ਸਿੰਘ ਜੀ, ਅਸੀਂ 1 ਬਾਏ 1 ਕਰਕੇ ਜੇ ਦੋਵਾਂ ਦਾ ਐਨਾਲਿਸਿਸ ਕਰੀਏ ਜੀ ਤਾਂ ਹੁਣ ਤੱਕ ਜਿਹੜੇ ਅੰਕੜੇ ਸਾਹਮਣੇ ਆਏ ਆ, ਕਿਉਂਕਿ ਮਤਲਬ ਬੜਾ ਡੀਪ ਹਜੇ ਜਿਹੜੇ ਸਾਰੇ ਫਿਗਰਸ ਨੇ ਉਹਨਾਂ 'ਚ ਨਹੀਂ ਗਏ ਆ ਅਸੀਂ, ਪਰ ਜਿਹੜੇ ਇੱਕ ਮੋਟੇ ਫਿਗਰਸ ਨਜ਼ਰ ਆ ਰਹੇ ਆ ਤਾਂ ਉਹਦੇ 'ਚ ਇਹ ਆ ਕਿ ਜੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਮਤਲਬ ਇਸ ਵਾਰ ਵੀ ਜਿਹੜਾ ਟੋਟਲ ਡਿਵੀਜ਼ਨ ਆ ਜੰਮੂ ਖੇਤਰ ਦੀ ਤੇ ਕਸ਼ਮੀਰ ਖੇਤਰ ਦੀ, ਉਹ ਸਾਫ਼ ਸਪਸ਼ਟ ਨਜ਼ਰ ਆਈ ਆ ਇਹਨਾਂ ਚੋਣਾਂ ਦੇ ਵਿੱਚ ਵੀ। ਤੇ ਜਿੱਥੇ ਜਿਹੜਾ ਕਸ਼ਮੀਰ ਖੇਤਰ ਆ ਉਹਦੇ ਵਿੱਚ ਜਿਹੜੀ ਨੈਸ਼ਨਲ ਕਾਨਫਰੰਸ ਆ ਉਹ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਆ। ਉਸੇ ਤਰ੍ਹਾਂ ਜਿਹੜਾ ਜੰਮੂ ਰੀਜਨ ਆ ਉਹਦੇ ਵਿੱਚ ਜਿਹੜੀ BJP ਆ ਉਹ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਆ। ਤੇ ਤੁਸੀਂ ਗਿਣਤੀ ਸੀਟਾਂ ਦੀ ਦੱਸ ਹੀ ਦਿੱਤੀ ਹੈ ਦਰਸ਼ਕਾਂ ਨੂੰ, ਪਰ ਜੇ ਹੁਣ ਅਸੀਂ ਇਹ ਦੇਖੀਏ ਕਿ ਜੰਮੂ ਦੇ ਵਿੱਚ ਵੀ ਜਿਹੜਾ ਮਤਲਬ ਸੈਟਬੈਕ ਆ ਉਹ ਕਾਂਗਰਸ ਨੂੰ ਬਹੁਤ ਵੱਡਾ ਲੱਗਿਆ ਜੀ, ਕਿਉਂਕਿ ਕਾਂਗਰਸ ਜਿਹੜੀ ਆ ਉਹ ਮਤਲਬ ਜੰਮੂ ਦਾ ਜਿਹੜਾ ਹਿੰਦੂ ਡੋਮੀਨੇਟਡ ਏਰੀਆ ਆ, ਜਿੱਥੇ ਇਸ ਵਾਰ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਚੋਣਾਂ ਤੋਂ ਪਹਿਲਾਂ ਕਿ ਜਿਹੜੀ BJP ਸਰਕਾਰ ਦੀ ਪਾਲਿਸੀ ਰਹੀ ਆ ਧਾਰਾ 370 ਤੋੜਨ ਤੋਂ ਬਾਅਦ ਕਿ ਉਹਦੇ ਖਿਲਾਫ ਕਸ਼ਮੀਰ ਦੇ ਵਿੱਚ ਤਾਂ ਰੋਹ ਜਿਹੜਾ ਆ ਆਪਣੀ ਆਈਡੈਂਟੀਟੀ ਨੂੰ ਲੈ ਕੇ ਜਿਹੜੀ ਕਸ਼ਮੀਰ ਵੈਲੀ ਦੀ ਪੋਪੂਲੇਸ਼ਨ ਆ ਮੈਜੋਰਿਟੀ ਮੁਸਲਿਮ ਉਹਨਾਂ ਦੇ ਅੰਦਰ ਹੈ ਜੀ। ਪਰ ਉਸ ਤੋਂ ਇਲਾਵਾ ਜੰਮੂ ਰੀਜਨ ਦੇ ਵਿੱਚ ਵੀ ਜਿਹੜੇ ਹਿੰਦੂ ਵੀ ਨੇ ਉਹ ਵੀ ਇਸ ਫੈਸਲੇ ਤੋਂ ਖੁਸ਼ ਨਹੀਂ ਆ ਤੇ ਉਹਨਾਂ ਦੇ ਅੰਦਰ ਕਿਉਂਕਿ ਜਿਹੜਾ ਇਹ ਤੋਖਲਾ ਆ ਕਿ ਬਾਹਰੀ ਲੋਕ ਆ ਰਹੇ ਨੇ ਜੰਮੂ ਦੇ ਵਿੱਚ, ਉਹਨਾਂ ਦੇ ਕਲਚਰ ਦੇ ਲਈ ਖਤਰਾ ਆ, ਉਹਨਾਂ ਦੀਆਂ ਜਿਹੜੀਆਂ ਜੋਬ ਓਪਰਚੁਨਿਟੀਜ਼ ਸੀ ਉਹਨਾਂ ਦੇ ਲਈ ਖਤਰਾ ਆ, ਜਾਂ ਇਸ ਤਰ੍ਹਾਂ ਤਰੀਕੇ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਸੀ। ਤੇ ਦੂਜਾ ਇਹ ਸੀ ਕਿ ਲੋਕ ਜਿਹੜੇ ਆ ਕਿਉਂਕਿ ਸਰਕਾਰ, ਅਸੀਂ ਲੋਕ ਸਭਾ ਚੋਣਾਂ 'ਚ ਵੀ ਦੇਖਿਆ ਸੀ ਕਿ ਐਂਟੀ ਇਨਕੰਬੈਂਸੀ ਨਜ਼ਰ ਆਈ ਸੀ ਮੋਦੀ ਗਵਰਨਮੈਂਟ ਦੇ ਖਿਲਾਫ ਤੇ ਇਸੇ ਕਰਕੇ ਪੂਰਨ ਬਹੁਮਤ ਉਹ ਨਹੀਂ ਹਾਸਲ ਕਰ ਸਕੇ ਸੀ। ਪਰ ਇਹ ਸਾਰਾ ਕੁਝ ਮਿਲਾ ਕੇ ਕਿਹਾ ਜਾ ਰਿਹਾ ਸੀ ਕਿ ਜਿਹੜਾ ਨੈਸ਼ਨਲ ਕਾਨਫਰੰਸ ਆ ਉਹ ਜਿੱਥੇ ਕਸ਼ਮੀਰ ਦੇ ਵਿੱਚ ਵੱਧ ਸੀਟਾਂ ਲੈ ਕੇ ਜਾਊਗੀ, ਜਿਹੜੀ ਉਹ ਲੈ ਕੇ ਵੀ ਗਏ ਨੇ, ਪਰ ਜੰਮੂ ਦੇ ਵਿੱਚ ਇਹ ਸੀ ਕਿ ਜਿਹੜੀ ਕਾਂਗਰਸ ਆ ਉਹ BJP ਨੂੰ ਇਸ ਵਾਰ ਮਾਤ ਦੇ ਸਕਦੀ ਆ। ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ, ਪਰ ਚੋਣ ਨਤੀਜਿਆਂ ਨੇ ਇੱਕ ਵਾਰ ਫੇਰ ਸਪਸ਼ਟ ਕੀਤਾ ਕਿ ਜਿਹੜੀ ਹਿੰਦੂ, ਕਿਉਂਕਿ ਜਿਹੜਾ ਕਸ਼ਮੀਰੀ ਮੁਸਲਿਮ ਆ ਉਹਦੇ ਅੰਦਰ ਕਾਂਗਰਸ ਦੀ ਕਦੇ ਵੀ ਉਹੋ ਜਿਹੀ ਥਾਂ ਨਹੀਂ ਰਹੀ, ਪਰ ਜਿਹੜੀ ਇੰਡੀਆ ਦੀ ਹਿੰਦੂ ਪੋਪੂਲੇਸ਼ਨ ਹੈਗੀ ਆ ਵੀ ਉਹ ਉਹਨਾਂ ਦੇ ਵਿੱਚ ਜਿਹੜਾ ਕਾਂਗਰਸ ਆ ਆਪਣਾ ਬਿਲਕੁਲ ਆਧਾਰ ਗਵਾ ਚੁੱਕੀ ਆ, ਜੋ ਕਿ ਜੰਮੂ ਖੇਤਰ ਦੇ ਵਿੱਚ ਇਸ ਵਾਰ ਚੋਣ ਨਤੀਜਿਆਂ ਦੇ ਨਾਲ ਸਪਸ਼ਟ ਨਜ਼ਰ ਆ ਰਿਹਾ ਕਿ ਭਾਵੇਂ ਭਾਜਪਾ ਦੀਆਂ ਪਾਲਿਸੀਜ਼ ਜਿਹੜੀਆਂ ਆ ਉਹ ਲੋਕਾਂ ਦੇ ਲਈ, ਚਾਹੇ ਐਮਪਲੋਇਮੈਂਟ ਦੀ ਗੱਲ ਕਰਨੀ ਹੋਵੇ, ਚਾਹੇ ਹੋਰ ਜਿਹੜੇ ਮਸਲੇ ਡਿਵੈਲਪਮੈਂਟ ਨਾਲ ਜੁੜੇ ਆ, ਉਹਨਾਂ ਦੇ ਵਿੱਚ ਕੋਈ ਜ਼ਿਆਦਾ ਲੋਕਾਂ ਨੂੰ ਆਊਟਪੁੱਟ ਨਹੀਂ ਦੇ ਸਕੀ ਆ। ਪਰ ਜਿਹੜੀ BJP ਆ ਉਹਨੇ ਸਾਰੀ ਆਪਣੀ ਇਲੈਕਸ਼ਨ ਕੈਂਪੇਨ ਇਸੇ ਗੱਲ ਤੇ ਫੋਕਸ ਰੱਖੀ ਕਿ ਜਿਹੜਾ ਉਹਦਾ ਐਂਟੀ ਕਸ਼ਮੀਰੀਅਤ ਜਿਹੜਾ ਨੈਰੇਟਿਵ ਆ ਕਿ ਜਿਹਦੇ 'ਚ ਉਹਨਾਂ ਨੇ ਇਸ ਗੱਲ ਨੂੰ ਪ੍ਰਚਾਰਿਆ ਕਿ ਅਸੀਂ ਧਾਰਾ 370 ਤੋੜ ਕੇ ਤੇ ਇੱਥੇ ਜਿਹੜਾ ਜਿਹਨੂੰ ਟੈਰਰਿਜ਼ਮ ਕਹਿੰਦੇ ਆ, ਮਿਲੀਟੈਂਸੀ ਨੂੰ, ਕਿ ਅਸੀਂ ਉਹਨੂੰ ਨੱਥ ਪਾਈ ਆ, ਅਸੀਂ ਜਿਹੜਾ ਕਸ਼ਮੀਰ ਦੀ ਸੈਪਰੇਟਿਜ਼ਮ ਦੀ ਮੂਵਮੈਂਟ ਆ ਉਹਨੂੰ ਸਨੱਬ ਕੀਤਾ। ਤੇ ਨਾਲ ਜਿਹੜਾ ਉਹਨਾਂ ਦਾ ਕਾਂਗਰਸ ਦੇ ਉੱਤੇ ਵੀ ਵਾਰ ਸੀ ਉਹ ਇਹੀ ਸੀ ਕਿ ਜੇ ਕਾਂਗਰਸ ਸੱਤਾ 'ਚ ਆਉਂਦੀ ਆ
ਤਾਂ ਉਹ 370 ਦੁਬਾਰਾ ਲੈ ਕੇ ਆਉਣ ਦੀ ਗੱਲ ਕਰ ਰਹੀ ਆ। ਤੇ ਜਿਹੜੇ ਕਸ਼ਮੀਰੀ ਐਕਟਿਵਿਸਟ ਜਿਨ੍ਹਾਂ ਨੂੰ ਟੈਰਰਿਸਟ ਕਹਿ ਕੇ ਬੀਜੇਪੀ ਨੇ ਜੇਲ੍ਹਾਂ 'ਚ ਸੁੱਟਿਆ ਆ, ਕਿ ਉਹਨਾਂ ਨੂੰ ਉਹ ਬਾਹਰ ਕੱਢਣ ਦੀ ਗੱਲ ਕਰ ਰਹੇ ਆ। ਤਾਂ ਅਲਟੀਮੇਟਲੀ ਜਿਹੜੀ ਜੰਮੂ ਦੀ ਹਿੰਦੂ ਪੋਪੂਲੇਸ਼ਨ ਆ, ਉਹਦਾ ਜਿਹੜਾ ਮੈਜੋਰਿਟੀ ਹਿੱਸਾ ਆ, ਉਹਨੇ ਆਪਣੀਆਂ ਨੌਕਰੀਆਂ, ਆਪਣੇ ਵਿਕਾਸ ਜਾਂ ਜਿਹੜਾ ਅਸੀਂ ਕਹਿ ਸਕਦੇ ਆ ਵੀ ਜਿਹੜੇ ਫੈਕਟਰਸ ਹੁੰਦੇ ਆ, ਜਿਹੜੇ ਬੰਦੇ ਨੂੰ ਆਮ ਜ਼ਿੰਦਗੀ ਦੇ ਵਿੱਚ ਜਿਹੜੀਆਂ ਲੋੜਾਂ ਹੁੰਦੀਆਂ ਨੇ, ਵੀ ਉਹਨਾਂ ਨੂੰ ਦਰਕਿਨਾਰ ਕਰਦੇ ਆ। ਜੰਮੂ ਦੀ ਹਿੰਦੀ ਪੋਪੂਲੇਸ਼ਨ ਹੈ ਐਂਟੀ ਕਸ਼ਮੀਰੀ ਮੁਸਲਿਮ ਜਿਹੜੀ ਅਪਰੋਚ ਆ ਬੀਜੇਪੀ ਦੀ, ਉਹਨੂੰ ਉਤਸ਼ਾਹਿਤ ਕੀਤਾ ਆ, ਉਹਨੂੰ ਅਸੈਪਟ ਕੀਤਾ ਆ। ਤੇ ਇਹ ਇੱਕ ਇੰਡੀਕੇਸ਼ਨ ਵੀ ਆ ਵੀ ਜਿਹੜਾ ਦੱਸਦਾ ਆ ਕਿ ਜਿਹੜਾ ਇਸ ਸਮੇਂ ਜਿਹੜਾ ਹਿੰਦੂ ਨੈਸ਼ਨਲਿਜ਼ਮ ਆ, ਉਹ ਇੰਨਾ ਕੁ ਸਟਰੋਂਗ ਹੋ ਚੁੱਕਿਆ ਵੀ ਮਤਲਬ ਜਿਹੜੀ ਉਹ ਹਿੰਦੂ ਨੈਸ਼ਨਲਿਸਟ ਪੋਪੂਲੇਸ਼ਨ ਆ, ਉਹਨਾਂ ਦੇ ਲਈ ਮਤਲਬ ਅੱਜ ਇਹ ਮਸਲਾ ਨਹੀਂ ਕਿ ਸਾਨੂੰ ਨੌਕਰੀਆਂ ਮਿਲਣ, ਸਾਨੂੰ ਰੁਜ਼ਗਾਰ ਮਿਲੇ, ਸਾਡਾ ਕੋਈ ਵਿਕਾਸ ਹੋਵੇ ਜਾਂ ਉਹਨਾਂ ਦੇ ਲਈ ਮਸਲਾ ਇਹੀ ਆ ਕਿ ਕਿਹੜਾ ਵੱਧ ਜਿਹੜਾ ਘੱਟ ਗਿਣਤੀਆਂ ਨੂੰ ਕੁੱਟ ਰਿਹਾ ਆ, ਘੱਟ ਗਿਣਤੀਆਂ ਤੇ ਜ਼ੁਲਮ ਕਰ ਰਿਹਾ ਆ, ਉਹਦੀ ਉਹ ਸਪੋਰਟ ਕਰਦੇ ਆ। ਪਰ ਅਨਫੋਰਚੂਨੇਟਲੀ ਇਹ ਜਿਹੜਾ ਬਿਹੇਵੀਅਰ ਆ ਹਿੰਦੂ ਨੈਸ਼ਨਲਿਸਟ ਪੋਪੂਲੇਸ਼ਨ ਦਾ ਇੰਡੀਆ ਦੀ ਦਾ, ਇਹ ਕੋਈ ਅੱਜ ਦਾ ਨਹੀਂ ਹੈ। ਲਗਾਤਾਰ ਅਸੀਂ ਦੇਖਿਆ ਵੀ ਉਹ ਇਸੇ ਤਰੀਕੇ ਦੇ ਨਾਲ ਜਿਹੜੇ ਆਪਣੇ ਲੀਡਰਸ ਆ ਉਹਨਾਂ ਨੂੰ ਚੁਣਦੇ ਆਏ ਆ, ਚਾਹੇ ਕਦੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਚੁਣਿਆ, ਚਾਹੇ ਕਦੇ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਚੁਣਿਆ। ਤਾਂ ਇਹੀ ਐਟੀਟਿਊਡ ਉਹਨਾਂ ਨੇ ਰਿਪੀਟ ਕੀਤਾ ਆ ਇਸ ਇਲੈਕਸ਼ਨ ਦੇ ਵਿੱਚ ਵੀ ਜੀ। ਤੇ ਜਿਹੜਾ ਜੇ ਅਸੀਂ ਵੈਲੀ ਦੀ ਗੱਲ ਕਰਨੀ ਹੋਵੇ, ਕਸ਼ਮੀਰ ਵੈਲੀ ਦੀ, ਤਾਂ ਉੱਥੇ ਨੈਸ਼ਨਲ ਕਾਨਫਰੰਸ ਜਿਹੜੀ ਆ ਉਹਦਾ ਇੱਕ ਪਾਸੜ ਜਿਹੜਾ ਸਾਰੀ ਪਰਫਾਰਮੈਂਸ ਰਹੀ ਆ, ਤੇ ਉੱਥੋਂ ਹੀ ਉਹਨੂੰ ਜਿਹੜੀਆਂ ਨੇ ਉਹ ਸੀਟਾਂ ਵੱਡੀ ਗਿਣਤੀ ਚ ਆਈਆਂ ਨੇ। ਤੇ ਉਹਦੇ ਵਿੱਚ ਜਿਹੜਾ PDP ਆ ਉਹਦਾ ਗ੍ਰਾਫ ਕਾਫੀ ਲੋ ਗਿਆ ਆ। PDP ਨੂੰ ਸਿਰਫ 3 ਸੀਟਾਂ ਮਿਲੀਆਂ ਆ। ਤੇ ਇੱਥੋਂ ਤੱਕ ਕਿ PDP ਦੇ ਜਿਹੜੇ ਮਹਿਬੂਬਾ ਮੁਫਤੀ ਆ, ਭਾਵੇਂ ਆਪ ਚੋਣ ਨਹੀਂ ਸੀ ਲੜ ਰਹੇ, ਪਰ ਉਹਨਾਂ ਦੀ ਬੇਟੀ ਚੋਣ ਲੜ ਰਹੀ ਸੀ, ਉਹ ਵੀ ਹਾਰ ਗਿਆ। ਤੇ ਆਈ ਥਿੰਕ ਜਿਹੜੇ ਮਹਿਬੂਬਾ ਮੁਫਤੀ ਦੇ ਅੰਕਲ ਨੇ, ਉਹ ਜਿੱਥੋਂ ਚੋਣ ਲੜ ਰਹੇ ਸੀ, ਉਹ ਵੀ ਹਾਰ ਗਿਆ। ਤਾਂ PDP ਦੇ ਲਈ ਕਾਫੀ ਮਾੜੇ ਜਿਹੜੇ ਨਤੀਜੇ ਰਹੇ ਆ ਇਹਨਾਂ ਚੋਣਾਂ ਦੇ। ਪਰ ਨੈਸ਼ਨਲ ਕਾਨਫਰੰਸ ਜਿਹੜੀ ਆ ਉਹ ਇਸ ਵਾਰ ਕਾਫੀ ਸਟਰੋਂਗ ਨਜ਼ਰ ਆਈ ਆ ਕਸ਼ਮੀਰ ਵੈਲੀ ਦੇ ਵਿੱਚ। ਤੇ ਜੰਮੂ ਦੇ ਵਿੱਚ ਟੋਟਲੀ ਜਿਹੜਾ ਆ ਬੀਜੇਪੀ ਨੇ ਵੀ ਅਸੀਂ ਕਹਿ ਸਕਦੇ ਹਾਂ ਕਿ ਸਫਾਇਆ ਕੀਤਾ ਆ ਕਾਂਗਰਸ ਦਾ। ਤੇ ਕਾਂਗਰਸ ਜਿਹੜੀ ਆ ਜਦੋਂ ਕਿ ਹੁਣ ਇਸ ਵਾਰ ਲੋਕ ਸਭਾ ਇਲੈਕਸ਼ਨਸ ਤੋਂ ਬਾਅਦ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਾਂਗਰਸ ਜਿਹੜੀ ਆ ਉਹ ਦੁਬਾਰਾ ਆਪਣੀ ਸਟਰੈਂਥ ਨੂੰ ਰੀਗੇਨ ਕਰ ਰਹੀ ਆ। ਪਰ ਮਤਲਬ ਇਸ ਵਾਰ ਦੀ ਜਿਹੜੇ ਚੋਣ ਨਤੀਜੇ ਆ ਉਹ ਇੰਡੀਕੇਟ ਕਰ ਰਹੇ ਆ ਕਿ ਕਾਂਗਰਸ ਜਿਹੜੀ ਆ ਉਹਦੇ ਚ ਲੋਕਾਂ ਦਾ, ਖਾਸ ਤੌਰ ਤੇ ਜਿਹੜੀ ਹਿੰਦੂ ਪੋਪੂਲੇਸ਼ਨ ਆ, ਮਤਲਬ ਉਹਦੇ ਲਈ ਕਾਂਗਰਸ ਜਿਹੜੀ ਆ ਬੀਜੇਪੀ ਦਾ ਬਦਲ ਨਹੀਂ ਬਣ ਰਹੀ ਹੈ ਜੀ। ਤੇ ਦੂਜੇ ਪਾਸੇ ਜੇ ਇਹਦੇ ਨਾਲ ਹਰਿਆਣੇ ਦੀ ਗੱਲ ਵੀ ਕਰਨੀ ਹੋਵੇ, ਤਾਂ ਹਰਿਆਣੇ ਦੇ ਵਿੱਚ ਵੀ ਜਿਹੜਾ ਸਾਰਾ ਕਾਂਗਰਸ ਦਾ ਗਠਜੋੜ ਗਰੁੱਪ ਹੈਗਾ ਸੀ, ਉਹਨਾਂ ਨੂੰ 36 ਜਿਹੜੀਆਂ ਨੇ ਸੀਟਾਂ ਮਿਲੀਆਂ ਆ। ਬੀਜੇਪੀ ਜਿਹੜੀ ਆ ਉਹ ਤੀਜੀ ਵਾਰ ਸਰਕਾਰ ਬਣਾ ਰਹੀ ਆ 49 ਸੀਟਾਂ ਦੇ ਨਾਲ। ਹਰਿਆਣੇ ਦੇ ਵਿੱਚ ਜਿਹੜੇ ਸਾਰੇ ਹੀ ਐਗਜ਼ਿਟ ਪੋਲ ਸੀ ਉਹ ਇਹ ਦੱਸ ਰਹੇ ਸੀ ਕਿ ਕਾਂਗਰਸ ਜਿਹੜੀ ਆ ਉਹ ਮੈਜੋਰਿਟੀ ਦੇ ਨਾਲ ਸਰਕਾਰ ਬਣਾਉਗੀ ਇਸ ਵਾਰ। ਪਰ ਹਾਲਾਂਕਿ ਸ਼ੁਰੂਆਤੀ ਰੁਝਾਨ ਜਦੋਂ ਆਉਣੇ ਸ਼ੁਰੂ ਹੋਏ, ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ, ਉਦੋਂ ਕਾਂਗਰਸ ਜਿਹੜੀ ਆ ਉਹ ਵੱਡੀ ਲੀਡ 'ਚ ਨਜ਼ਰ ਆ ਰਹੀ ਸੀ ਹਰਿਆਣੇ 'ਚ ਵੀ। ਪਰ ਰੁਝਾਨ ਜਿਵੇਂ ਆਉਂਦੇ ਗਏ ਤਾਂ ਜਿਹੜਾ ਪਾਸਾ ਆ ਉਹ ਬੀਜੇਪੀ ਦੇ ਪੱਖ 'ਚ ਪਲਟਦਾ ਗਿਆ, ਜਿਹਦੇ ਚੱਲਦੇ ਜਿਹੜੀ ਕਾਂਗਰਸ ਆ ਉਹ ਇਹਨਾਂ ਚੋਣ ਨਤੀਜਿਆਂ ਨੂੰ ਅਸੈਪਟ ਵੀ ਨਾ ਕਰ ਰਹੀ ਆ। ਤੇ ਉਹਨੇ ਕਾਫੀ ਕੁਐਸਚਨਸ ਰੇਜ਼ ਕੀਤੇ ਆ, ਜਿਵੇਂ ਕਾਂਗਰਸ ਦਾ ਇਹ ਕਹਿਣਾ ਆ ਕਿ ਜਿਹੜੀ ਵੈਬਸਾਈਟ ਆ ਇਲੈਕਸ਼ਨ ਕਮਿਸ਼ਨ ਦੀ, ਉਹਦੇ ਉੱਤੇ ਜਿਹੜੇ ਰਿਜ਼ਲਟ ਅਪਡੇਟ ਹੋ ਰਹੇ ਸੀ ਉਹ ਬਹੁਤ ਲੇਟ ਅਪਡੇਟ ਹੋ ਰਹੇ ਸੀ। ਉਹਦੇ ਪਿੱਛੇ ਕਾਰਨ ਤੇ ਕਾਂਗਰਸ ਜਿਹੜੀ ਆ ਕੁਐਸਚਨ ਰੇਜ਼ ਕਰ ਰਹੀ ਆ ਇਹਨਾਂ ਵੋਟਾਂ ਦੀ ਗਿਣਤੀ ਦੇ ਉੱਤੇ। ਪਰ ਜਿਹੜੇ ਨਤੀਜੇ ਨੇ ਉਹਨਾਂ 'ਚ ਬੀਜੇਪੀ ਇੱਕ ਵਾਰ ਫੇਰ ਸਰਕਾਰ ਬਣਾ ਰਹੀ ਆ ਉੱਥੇ। ਜਿਵੇਂ ਤੁਸੀਂ ਗੱਲ ਕੀਤੀ, ਨਾਇਬ ਸਿੰਘ ਸੈਣੀ ਜਿਹੜੇ ਆ ਉਹ ਮੁੱਖ ਮੰਤਰੀ ਮਤਲਬ ਹੋਣਗੇ ਬੀਜੇਪੀ ਦੇ। ਪਰ ਇਹਦੇ 'ਚ ਜਿਹੜੀ ਬੀਜੇਪੀ ਦੀ ਸਟ੍ਰੈਟਜੀ ਰਹੀ ਆ ਇਹ ਵੀ ਬੜੀ ਇੰਟਰਸਟਿੰਗ ਆ ਤੇ ਬੜੀ ਇੰਪੋਰਟੈਂਟ ਆ, ਖਾਸ ਤੌਰ ਤੇ ਸਿੱਖਾਂ ਦੇ ਲਈ ਸਮਝਣੀ ਕਿ ਬੀਜੇਪੀ ਨੇ ਜਿਹੜਾ ਹਰਿਆਣੇ ਦੇ ਵਿੱਚ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਣਾਉਣ ਤੋਂ ਲੈ ਕੇ ਬੀਜੇਪੀ ਨੇ ਜਿਹੜਾ ਕਾਰਡ ਪਲੇ ਕੀਤਾ ਉਹ OBC ਕਾਰਡ ਪਲੇ ਕੀਤਾ। ਹਰਿਆਣੇ ਦੇ ਵਿੱਚ ਜਿਹੜੀ ਜਾਟ ਪੋਪੂਲੇਸ਼ਨ ਆ ਉਹ ਲਗਭਗ 25% ਦੇ ਕਰੀਬ ਆ, ਤੇ OBC ਪੋਪੂਲੇਸ਼ਨ ਮੋਰ ਦੈਨ 50% ਆ ਜਿਹੜੀ ਕਿ ਬਣਦੀ ਆ। ਤੇ ਮਨੋਹਰ ਲਾਲ ਖੱਟਰ ਨੂੰ ਪਹਿਲਾਂ OBC ਕਮਿਊਨਿਟੀ ਤੋਂ ਉਹਨਾਂ ਨੇ ਜਿਹੜਾ ਆ ਮੁੱਖ ਮੰਤਰੀ ਬਣਾਇਆ,
ਤੇ ਇਹ ਜਿਹੜਾ ਕਾਰਡ ਸੀ ਇਹ ਸੀ ਕਿ ਜਿਹੜੀ ਜਾਟ, ਕਿਉਂਕਿ ਹਮੇਸ਼ਾ ਹਰਿਆਣੇ ਦੀ ਜਿਹੜੀ ਪੋਲਿਟਿਕਸ ਆ ਉਹਦੇ 'ਚ ਜਿਹੜੀ ਲੀਡਰਸ਼ਿਪ ਆ ਉਹ ਜਾਟਾਂ ਕੋਲ ਰਹੀ ਆ, ਪਰ ਜਾਟਾਂ ਨੂੰ ਦੀ ਕੰਸੋਲੀਡੇਟ ਵੋਟ ਕਿਉਂਕਿ ਬਹੁਤਾਤ ਗਿਣਤੀ ਕਾਂਗਰਸ ਦੇ ਨਾਲ ਸੀ ਜਾਂ ਚੁਟਾਲਿਆਂ ਦੇ ਨਾਲ ਸੀ, ਤੇ ਉਹਦੇ ਵਿੱਚ ਬੀਜੇਪੀ ਨੇ ਇੱਕ ਤਾਂ ਮਨੋਹਰ ਲਾਲ ਖੱਟਰ ਦੇ ਰਾਹੀਂ, ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾਇਬ ਸਿੰਘ ਸੈਣੀ ਨੂੰ ਉਹ ਬਿਲਕੁਲ ਚੋਣਾਂ ਤੋਂ ਪਹਿਲਾਂ ਲੈ ਕੇ ਆਏ, ਉਹ ਵੀ ਇਹੀ ਕਾਰਡ ਸੀ, ਕਿਉਂਕਿ ਜਿਹੜਾ ਮਨੋਹਰ ਲਾਲ ਖੱਟਰ ਸੀ ਉਹ ਖੱਤਰੀ ਸੀ, ਤੇ ਜਿਹੜਾ ਨਾਇਬ ਸਿੰਘ ਸੈਣੀ ਹੈ ਸੈਣੀ ਕਮਿਊਨਿਟੀ ਤੋਂ ਆਉਂਦਾ, ਤੇ ਸੈਣੀ ਕਮਿਊਨਿਟੀ ਵੀ ਇੱਕ ਵੱਡਾ ਕੰਸੋਲੀਡੇਟਡ ਜੰਕ ਆ ਹਰਿਆਣੇ ਦੀ ਪੋਲਿਟਿਕਸ ਦੇ ਵਿੱਚ। ਆਬਾਦੀ ਪੱਖੋਂ ਲਗਭਗ 10% ਦੇ ਕਰੀਬ ਇਹਨਾਂ ਦੀ ਗਿਣਤੀ ਆ, ਪਰ ਜੇ ਆਪਾਂ ਕਹਿਣਾ ਹੋਵੇ ਵੀ ਇੱਕ ਰਿਸੋਰਸਫੁਲ ਕਮਿਊਨਿਟੀ ਆ, ਤੇ ਮਤਲਬ ਇਸ ਜਿਵੇਂ ਗੁੱਜਰਾਂ ਦੀ, ਸੈਣੀਆਂ ਦੀ, ਤੇ ਇਸ ਤਰ੍ਹਾਂ ਦੇ ਨਾਲ ਪੰਜਾਬੀ ਖੱਤਰੀ ਜਿਹੜਾ ਹੈਗਾ ਹਰਿਆਣੇ ਦਾ, ਮਤਲਬ ਇਹੋ ਜਿਹੇ ਜਿਹੜੇ ਗਰੁੱਪਸ ਨੇ ਉਹਨਾਂ ਦੀ ਵੋਟ ਨੂੰ ਕੰਸੋਲੀਡੇਟ ਕੀਤਾ ਬੀਜੇਪੀ ਨੇ ਹਰਿਆਣੇ ਦੇ ਵਿੱਚ ਜਾਟਾਂ ਦੇ ਖਿਲਾਫ, ਵੀ ਜਾਟਾਂ ਦੀ ਵੋਟ ਜਿਹੜੀ ਉਹ ਡਿਵਾਈਡ ਹੋਈ। ਪਰ ਇਹ ਜਿਹੜਾ ਬਾਕੀ ਦਾ ਸਾਰਾ ਸੈਕਸ਼ਨ ਹੈ ਇਹਦੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਵੋਟ ਆ ਕੰਸੋਲੀਡੇਟ ਹੋ ਕੇ ਬੀਜੇਪੀ ਨੇ ਬਣਾਈ ਆ। ਤੇ ਇਹ ਤੋਂ ਇਲਾਵਾ ਜਿਹੜਾ ਦਲਿਤ ਸੈਕਸ਼ਨ ਆ ਉਹਦੇ ਲਈ ਬੀਜੇਪੀ ਨੇ, ਕਿਉਂਕਿ ਸੈਂਟਰ ਦੇ ਵਿੱਚ ਸਰਕਾਰ ਸੀ ਤੇ ਉਹਦੀਆਂ ਜਿਹੜੀਆਂ ਕੁਛ ਪੋਲਿਸੀਜ਼ ਇੰਪਲੀਮੈਂਟ ਕਰਕੇ ਮਤਲਬ ਜਿਹੜਾ ਆ ਕੁਛ ਪ੍ਰੋਗਰਾਮ ਇਹੋ ਜਿਹੇ ਲੈ ਕੇ ਆਏ ਪਿੰਡਾਂ ਦੇ ਵਿੱਚ ਵੀ ਜਿਹਦੇ ਨਾਲ ਦਲਿਤ ਵੋਟ ਦੇ ਉੱਤੇ ਵੀ ਕਾਫੀ ਇਫੈਕਟ ਬੀਜੇਪੀ ਨੇ ਪਾਇਆ। ਤਾਂ ਬੀਜੇਪੀ ਸਟ੍ਰੈਟਜੀ ਦੇ ਪੱਖ ਤੋਂ ਦੇਖਣਾ ਹੋਵੇ, ਕੈਂਪੇਨ ਜਿਵੇਂ ਉਹਨਾਂ ਨੇ ਰਨ ਕੀਤੀ ਆ ਉਹਦੇ 'ਚ ਮਤਲਬ ਕਾਂਗਰਸ ਤੋਂ ਹਮੇਸ਼ਾ ਅੱਗੇ ਰਹੀ। ਕਾਂਗਰਸ ਜਿਹੜੀ ਆ ਉਹਦੇ ਬਾਰੇ ਜੰਮੂ ਕਸ਼ਮੀਰ ਦੇ ਵਿੱਚ ਨੈਸ਼ਨਲ ਕਾਨਫਰੰਸ ਨੇ ਵੀ ਇਲੈਕਸ਼ਨ ਤੋਂ ਪਹਿਲਾਂ ਇਹ ਤੋਖਲੇ ਪ੍ਰਗਟ ਕੀਤੇ ਕਿ ਜਿਹੜੀ ਜੰਮੂ ਖੇਤਰ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਸਹੀ ਤਰੀਕੇ ਦੇ ਨਾਲ ਆਪਣੀ ਇਲੈਕਸ਼ਨ ਕੈਂਪੇਨ ਨਹੀਂ ਕਰ ਰਹੀ। ਤੇ ਇੱਥੇ ਵੀ ਜੇ ਦੇਖਣਾ ਹੋਵੇ ਮਤਲਬ ਹਰਿਆਣੇ 'ਚ ਵੀ ਕਾਂਗਰਸ ਜਿਹੜੀ ਆ ਆਪਣੀ ਕੈਂਪੇਨ ਦੇ ਵਿੱਚ, ਕਿਉਂਕਿ ਬੀਜੇਪੀ ਦੇ ਵੱਲੋਂ ਮੋਦੀ ਤੇ ਅਮਿਤ ਸ਼ਾਹ ਉਹ ਕਈ ਵਾਰ ਜਿਹੜਾ ਆ ਹਰਿਆਣੇ ਦੇ ਵਿੱਚ ਲਗਾਤਾਰ ਉਹਨਾਂ ਨੇ ਕੈਂਪੇਨ ਕੀਤੀ, ਤੇ ਜਿਹੜੀਆਂ ਰੈਲੀਆਂ ਦੀ ਗਿਣਤੀ ਸੀ ਉਹ ਵੀ ਬਹੁਤ ਜ਼ਿਆਦਾ ਸੀ ਕਾਂਗਰਸ ਦੇ ਨਾਲੋਂ। ਤੇ ਮਤਲਬ ਇਹ ਸਾਰੇ ਫੈਕਟਰਸ ਨੇ ਰੋਲ ਪਲੇ ਕੀਤਾ ਵੀ ਜਿਹਦੇ 'ਚ ਆਪਣੇ ਲਈ ਮਤਲਬ ਇਹ ਗੱਲ ਸਮਝਣੀ ਸਿੱਖਾਂ ਦੇ ਲਈ ਬੜੀ ਅਹਿਮ ਆ ਕਿ ਜਿਹੜਾ ਹਰਿਆਣੇ ਦੇ ਵਿੱਚ ਜਿਹੜਾ ਜਾਟ ਸੈਕਸ਼ਨ ਆ ਉਹ ਬੀਜੇਪੀ ਜਿਹੜੀ ਆ ਉਹਨੂੰ ਲਗਭਗ ਛੱਡ ਚੁੱਕੀ ਆ। ਬੀਜੇਪੀ ਨੇ ਜਾਟਾਂ ਨੂੰ ਹਰਿਆਣੇ ਦੀ ਪੋਲਿਟਿਕਸ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਕੋਰਨਰ ਕੀਤਾ ਹੈ, ਤੇ ਜਿਹੜੇ ਜਾਟ ਨੇ ਉਹ ਮਤਲਬ ਬੀਜੇਪੀ ਦਾ ਅਸੀਂ ਕਹਿ ਸਕਦੇ ਹਾਂ ਵੀ ਇੱਕ ਹਿੱਸਾ ਨਹੀਂ, ਪਰ ਜਿਹੜੇ ਜਿਵੇਂ OBC ਕਮਿਊਨਿਟੀ ਦਾ ਵੱਡਾ ਸੈਕਸ਼ਨ ਜਿਹੜਾ ਉਹਦੇ 'ਚ ਕਈ ਕਾਸਟ ਨੇ। ਪੰਜਾਬ ਦੇ ਵਿੱਚ ਹਾਲਾਂਕਿ ਉਵੇਂ ਜਾਤ ਦੇ ਉੱਤੇ ਸਿਆਸਤ ਨਹੀਂ ਹੁੰਦੀ ਸਿੱਖੀ ਦਾ ਜਿਹੜਾ ਇੱਥੇ ਅਸਰ ਹੋਣ ਕਰਕੇ, ਪਰ ਹਰਿਆਣੇ ਦੇ ਵਿੱਚ ਜਿਹੜੀ ਪੋਲਿਟਿਕਸ ਆ ਉਹ ਸਭ ਤੋਂ ਬਾਅਦ ਉਹਦੇ 'ਚ ਕਾਸਟ ਜਿਹੜਾ ਫੈਕਟਰ ਆ ਉਹ ਇਫੈਕਟਿਵ ਰੋਲ ਪਲੇ ਕਰਦਾ ਆ ਜਾਂ ਡੋਮੀਨੇਟ ਕਰਦਾ ਆ। ਤੇ ਇਸ ਵਾਰ ਦੀ ਜਿਹੜੀ ਇਲੈਕਸ਼ਨ ਆ ਉਹਦੇ 'ਚ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਹਰਿਆਣੇ ਦੇ ਵਿੱਚ ਡੱਕ ਮਿਲੀ ਆ, ਭਾਵ 0 ਤੇ ਰਹੇ ਆ। ਤੇ ਜਿਹੜਾ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਡੋਡਾ ਸੀਟ ਆ ਉਹਦੇ ਉੱਤੇ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਮਾਲਿਕ ਕਰਕੇ ਕੁਛ ਉਹਦਾ ਨਾਮ ਆ, ਉਹ ਜੇਤੂ ਹੋਇਆ, ਤਾਂ ਇੱਕ ਸੀਟ ਇਹਨਾਂ ਨੂੰ ਮਿਲੀ ਆ ਜਿਹਦੀ ਇਹ ਖੁਸ਼ੀ ਮਨਾ ਰਹੇ ਆ। ਪਰ ਹਰਿਆਣੇ ਦੇ ਵਿੱਚ ਇਹਨਾਂ ਨੂੰ 0 ਮਿਲੀ ਆ। ਤੇ ਇਹ ਜਿਹੜੀ ਇਲੈਕਸ਼ਨ ਆ ਮਤਲਬ ਅਮਰਵੀਰ ਸਿੰਘ ਜੀ ਖਾਸ ਤੌਰ ਤੇ ਜੰਮੂ ਕਸ਼ਮੀਰ ਦੀ ਜਿਹੜੀ ਇਲੈਕਸ਼ਨ ਆ ਤਾਂ ਉਹ ਬੜੀ ਉਹਦੇ ਜਿਹੜੇ ਰਿਜ਼ਲਟ ਆ ਉਹ ਇਹ ਗੱਲ ਬੜੀ ਮਾਇਨੇ ਰਖਾਉਂਦੇ ਆ ਇਹ ਗੱਲ ਸਮਝਣ ਦੇ ਲਈ ਕਿ ਜਿਹੜੇ ਸਿਆਸੀ ਮਨੋਰਥ ਨੇ ਪੋਪੂਲੇਸ਼ਨ ਦੇ, ਇੱਕ ਤਾਂ ਪਾਰਟੀਆਂ ਦੇ ਹੁੰਦੇ ਆ, ਪਰ ਜਿਹੜੇ ਆਬਾਦੀ ਦੇ ਸਿਆਸੀ ਮਨੋਰਥ ਆ ਤਾਂ ਉਹਦੇ ਇਹ ਗੱਲ ਕਲੀਅਰ ਕੱਟ ਇੰਡੀਕੇਟ ਹੋ ਰਹੀ ਆ ਕਿ ਜਿਹੜੀ ਹਿੰਦੂ ਪੋਪੂਲੇਸ਼ਨ ਆ ਇਸ ਖਿੱਤੇ ਦੀ ਉਹ ਮਤਲਬ ਉਹਦੇ ਲਈ ਜਿਹੜਾ ਮਸਲਾ ਇਸ ਟਾਈਮ ਸਭ ਤੋਂ ਇੰਪੋਰਟੈਂਟ ਆ, ਮੈਂ ਮੈਜੋਰਿਟੀ ਦੀ ਗੱਲ ਕਰ ਰਿਹਾ ਵੀ ਉਹ ਮਸਲਾ ਉਹਦੇ ਲਈ ਸਭ ਤੋਂ ਇੰਪੋਰਟੈਂਟ ਹਿੰਦੂ ਨੈਸ਼ਨਲਿਜ਼ਮ ਦਾ ਆ। ਤੇ ਹਿੰਦੂ ਨੈਸ਼ਨਲਿਜ਼ਮ ਦਾ ਹਿੱਸਾ ਇਹ ਸਾਰਾ ਕੁਛ ਆ, ਮਾਈਨੋਰਿਟੀਜ਼ ਨੂੰ ਕੁੱਟਣਾ, ਜਿਹੜਾ ਹਿੰਦੂ ਪਛਾਣ ਆ ਉਹਨੂੰ ਮਜ਼ਬੂਤ ਕਰਨਾ, ਹਿੰਦੂਤਵ ਮਤਲਬ ਹਿੰਦੂ ਰਾਸ਼ਟਰ ਵੱਲ ਜਿਹੜਾ ਆ ਹਿੰਦੂ ਰਾਸ਼ਟਰ ਦੀ ਗੱਲ ਕਰਨੀ, ਵੀ ਇਹ ਜਿਹੜੇ ਸਾਰੇ ਏਜੰਡਾਜ਼ ਨੇ ਜਿਹੜੀ ਪਾਰਟੀ ਇਹਨਾਂ ਨੂੰ ਚੁੱਕਦੀ ਆ ਜਾਂ ਜਿਹੜੀ ਪਾਰਟੀ ਇਸ ਰਾਹ ਤੇ ਚੱਲਦੀ ਆ, ਜਿਹੜੀ ਮੈਜੋਰਿਟੀ ਹਿੰਦੂ ਪੋਪੂਲੇਸ਼ਨ ਆ ਉਹਨੂੰ ਸਪੋਰਟ ਕਰ ਰਹੀ ਆ। ਤੇ ਜਦੋਂ ਮੈਜੋਰਿਟੀ ਜਿਹੜੀ ਆ ਉਹ ਇੰਨੀ ਜ਼ਿਆਦਾ ਸੈਕਟੇਰੀਅਨ ਹੋ ਜੇ, ਜਿਹੜੀ ਮਤਲਬ ਮੁਲਕ ਦੀ ਜਿਹੜੀ ਮੈਜੋਰਿਟੀ ਪੋਪੂਲੇਸ਼ਨ ਆ ਉਹ ਇੰਨੀ ਜ਼ਿਆਦਾ ਰਿਜਿਡ ਹੋ ਜੇ, ਤੇ ਉੱਥੇ ਜਿਹੜਾ ਮਾਈਨੋਰਿਟੀਜ਼ ਤੋਂ ਇਹ ਤਵੱਕੋ ਰੱਖਣੀ ਕਿਸੇ ਵੱਲੋਂ ਕਿ ਉਹ ਜਿਹੜਾ ਆ ਵੀ ਇੱਕ ਸੈਕੂਲਰ ਆਈਡੈਂਟਿਟੀ ਜਿਹੜੀ ਆ ਵੀ ਉਹਨੂੰ ਅਡੋਪਟ ਕਰਨ ਤੇ ਸੈਕੂਲਰ ਪਛਾਣ ਜਾਂ ਸੈਕੂਲਰ ਢਾਂਚਾ ਜਿਹੜਾ ਆ ਉਹਦੀ ਗੱਲ ਕਰਨ, ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਬੇਵਕੂਫੀ ਆ।
ਤੇ ਜਿਹੜੀਆਂ ਮਾਈਨੋਰਿਟੀ ਆਰਗੇਨਾਈਜੇਸ਼ਨਸ ਉਹ ਸੈਕੂਲਰ ਹੋਣ ਦੀ ਗੱਲ ਕਰਦੀਆਂ ਨੇ ਇਹੋ ਜਿਹੇ ਮਾਹੌਲ 'ਚ, ਤਾਂ ਉਹ ਆਰਗੇਨਾਈਜੇਸ਼ਨਸ ਜਿਹੜੀ ਆਪਣੀ ਉਹਨਾਂ ਦੀ ਕਮਿਊਨਿਟੀ ਆ ਉਹਨੂੰ ਇੱਕ ਡੂੰਘੇ ਖੂਹ ਦੇ ਵਿੱਚ ਜਾਂ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਡੂੰਘੇ ਸਾਗਰ ਦੇ ਵਿੱਚ ਸੁੱਟ ਰਹੀਆਂ ਨੇ, ਮੌਤ ਦੇ ਮੂੰਹ 'ਚ ਸੁੱਟ ਰਹੀਆਂ ਨੇ ਜੀ। ਤੇ ਇਸ ਕਰਕੇ ਮਤਲਬ ਜਿਹੜਾ ਜਦੋਂ ਮੈਜੋਰਿਟੀ ਇੰਨੀ ਜ਼ਿਆਦਾ ਸੈਕਟੇਰੀਅਨ ਹੋ ਜੇ, ਉਹ ਕੋਈ ਸੈਕੂਲਰਿਜ਼ਮ ਦੀ ਉਹਦੇ 'ਚ ਕੋਈ ਗੱਲ ਨਾ ਰਹੇ, ਤਾਂ ਉੱਥੇ ਜਿਹੜਾ ਜਿਹੜਾ ਸੈਕੂਲਰਿਜ਼ਮ ਆ ਫਿਰ ਮਾਈਨੋਰਿਟੀਜ਼ ਦਾ, ਉਹ ਅਲਟੀਮੇਟਲੀ ਉਹਨਾਂ ਦਾ ਇੱਕ ਡੈਥ ਰੂਟ ਬਣ ਜਾਂਦਾ ਆ ਉਹਨਾਂ ਦੀ ਆਈਡੈਂਟਿਟੀ ਦਾ, ਜਿਹੜਾ ਕਿ ਭਾਰਤ ਦੇ ਵਿੱਚ ਆਲਰੇਡੀ ਬਣਿਆ ਹੋਇਆ। ਪਰ ਮੈਂ ਇਹ ਗੱਲ ਕਹਿੰਦਾ ਕਿ ਇਹ ਚੋਣ ਨਤੀਜੇ ਵੀ ਜਿਹੜੇ ਆ, ਜੇ ਕੋਈ ਬੰਦਾ ਇਸ ਪਰਸਪੈਕਟਿਵ ਤੋਂ ਇਸ ਗੱਲ ਨੂੰ ਸਮਝੇ ਤਾਂ ਉਹਨੂੰ ਇਹ ਸਪਸ਼ਟ ਕਰਦੇ ਆ ਵੀ ਇਹ ਬੜਾ ਜ਼ਰੂਰੀ ਆ ਹੁਣ ਕਿ ਜਿਵੇਂ ਕਸ਼ਮੀਰ ਦੇ ਵਿੱਚ ਇੱਕ ਸੁਚੇਤ ਵਰਗ ਜਿਹੜਾ ਆ ਉਹ ਮਤਲਬ ਆਪਣੀ ਜਿਹੜੀ ਲਹਿਦੀ ਪਛਾਣ ਆ ਜਾਂ ਆਪਣਾ ਇੱਕ ਲਹਿਦਾ ਰਾਜ ਆ ਉਹਦੇ ਲਈ ਸੰਘਰਸ਼ ਕਰ ਰਿਹਾ ਆ, ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਸਿੱਖਾਂ ਦਾ ਸੁਚੇਤ ਹਿੱਸਾ ਆਪਣੇ ਰਾਜ ਲਈ ਸੰਘਰਸ਼ ਕਰ ਰਿਹਾ ਆ, ਤੇ ਹੋਰ ਨਾਰਥ ਈਸਟ ਦੀਆਂ ਸਟੇਟਸ ਦੇ ਵਿੱਚ ਜਿਹੜਾ ਸੁਚੇਤ ਵਰਗ ਨੇ ਉਹ ਆਪਣੇ ਮਤਲਬ ਉਹਨਾਂ ਦੀ ਜਿਹੜੀ ਮੂਵਮੈਂਟਸ ਨੇ ਉਹ ਚੱਲ ਰਹੀਆਂ ਨੇ ਆਪਣੇ ਰਾਜ ਦੇ ਲਈ। ਤੇ ਇਹ ਗੱਲ ਜਿਹੜੇ ਲੋਕ ਕੋਈ ਮਾੜੀ ਮੋਟੇ ਵੀ ਅਸੀਂ ਕਹਿ ਸਕਦੇ ਹਾਂ ਵੀ ਜਿਹਨਾਂ ਨੂੰ ਡਾਊਟ ਹੁੰਦਾ ਆ, ਇੱਕ ਤਾਂ ਹੁੰਦੇ ਜਿਹੜੇ ਸਟੂਜ ਹੁੰਦੇ ਆ ਜਿਹੜੇ ਵਿਕੇ ਹੋਏ ਨੇ ਐਸਟੈਬਲਿਸ਼ਮੈਂਟ ਦੇ ਕੋਲ, ਉਹਨਾਂ ਤੋਂ ਤਾਂ ਕੋਈ ਆਸ ਨਹੀਂ, ਪਰ ਜਿਨ੍ਹਾਂ ਨੂੰ ਕੋਈ ਭਰਮ ਭੁਲੇਖਾ ਹੁੰਦਾ ਆ ਵੀ ਉਹਨਾਂ ਦਾ ਭਰਮ ਭੁਲੇਖਾ ਜੇ ਉਹਨਾਂ ਦੇ ਕੋਲ ਬੜਾ ਮੋਟਾ ਵੀ ਲੌਜੀਕਲ ਮਾਈਂਡ ਹੈਗਾ ਆ, ਤਾਂ ਇਹਨਾਂ ਜਿਹੜੇ ਚੋਣ ਨਤੀਜੇ ਆਉਂਦੇ ਆ ਇਹ ਇਕੱਲੇ ਪਹਿਲੇ ਨਹੀਂ ਪਰ ਇਸ ਵਾਰ ਵੀ ਜਿਹੜੇ ਆਏ ਆ ਇਹਨਾਂ ਦੇ ਨਾਲ ਇਹ ਟੁੱਟਣਾ ਚਾਹੀਦਾ ਹੈ। ਨਹੀਂ, ਇਹ ਗੱਲ ਇੱਕ ਪਾਸੇ ਹੈਗੀ ਹੈ। ਜਦੋਂ ਅਸੀਂ ਜਿਵੇਂ ਤੁਸੀਂ ਗੱਲ ਕੀਤੀ ਹੈ ਬੀਜੇਪੀ ਦੇ ਹਵਾਲੇ ਨਾਲ, ਜਾਂ ਜੇ ਅਸੀਂ ਹਿੰਦੂਤਵਾਦ ਦੇ ਪਰਸਪੈਕਟਿਵ ਤੋਂ ਸਮਝੀਏ ਜਾਂ ਦੇਖੀਏ ਇਹਨਾਂ ਚੋਣ ਨਤੀਜਿਆਂ ਨੂੰ, ਤੇ ਉਸ ਹਵਾਲੇ ਨਾਲ ਕੀ ਦੇਖਿਆ ਜਾ ਸਕਦਾ? ਕੀ ਇਹ ਗੱਲ ਕਹੀ ਜਾ ਸਕਦੀ ਹੈ ਕਿ ਜਿਹੜੀ ਬੀਜੇਪੀ ਹੈ ਉਹ ਸਟੈਪ ਬਾਏ ਸਟੈਪ ਹਰ ਥਾਂ ਦੇ ਉੱਤੇ ਆਪਣੀਆਂ ਇਨਰੋਡਸ ਬਣਾ ਰਹੀ ਹੈ ਤੇ ਹੌਲੀ ਹੌਲੀ ਅੱਗੇ ਵੱਧ ਰਹੀ ਹੈ? ਭਾਵੇਂ ਹੁਣ ਜੇ ਅਸੀਂ ਜੰਮੂ ਕਸ਼ਮੀਰ ਦਾ ਜ਼ਿਕਰ ਕੀਤਾ, ਮਹਿਬੂਬਾ ਮੁਫਤੀ ਦੀ ਪਾਰਟੀ ਬਿਲਕੁਲ ਹਾਸ਼ੀਏ ਦੇ ਉੱਤੇ ਧੱਕੀ ਗਈ ਹੈ, ਕਾਂਗਰਸ ਨੂੰ ਉਹਨਾਂ ਨੇ ਜੰਮੂ ਰੀਜਨ ਦੇ ਵਿੱਚੋਂ ਇੱਕ ਪਾਸੇ ਕਰ ਦਿੱਤਾ ਆ। ਤੇ ਜੇ ਵੋਟ ਪਰਸੈਂਟੇਜ ਦੀ ਗੱਲ ਵੀ ਕਰਨੀ ਹੋਵੇ, ਤੇ ਜਿੱਥੇ 2008 ਦੇ ਵਿੱਚ ਬੀਜੇਪੀ ਦੇ ਕੋਲ ਜੰਮੂ ਕਸ਼ਮੀਰ 'ਚ 12% ਵੋਟ ਸੀਗੀ, ਤੇ ਉਹੀ ਫਿਰ 2014 ਦੇ ਵਿੱਚ ਉਹਨਾਂ ਨੂੰ 22 ਆਲਮੋਸਟ 23% ਜਿਹੜੀ ਵੋਟ ਸ਼ੇਅਰ ਉਹਨਾਂ ਦੀ ਵਧੀ, ਤੇ ਉਹਨਾਂ ਦੇ ਕੋਲ 25 ਸੀਟਾਂ ਸੀਗੀਆਂ। ਤੇ ਹੁਣ ਮਤਲਬ ਉਹਨਾਂ ਦਾ ਵੋਟ ਸ਼ੇਅਰ ਉਹਦੇ ਨਾਲੋਂ ਵੀ ਅੱਗੇ ਵੱਧ ਕੇ 25.5% 25.64% ਹੋਇਆ, ਤੇ ਸੀਟਾਂ ਉਹਨਾਂ ਦੇ ਕੋਲ 29 ਹੈਗੀਆਂ ਨੇ। ਇੱਦਾਂ ਦੀ ਹੀ ਸੋਸ਼ਲ ਇੰਜੀਨੀਅਰਿੰਗ ਜਾਟਾਂ ਨੂੰ ਇੱਕ ਪਾਸੇ ਕਰਕੇ ਹਰਿਆਣੇ ਦੇ ਵਿੱਚ ਤੇ OBCs ਦੇ ਉੱਤੇ ਟੇਕ ਰੱਖ ਕੇ ਉਹਨਾਂ ਨੇ ਆਪਣੀ ਵੋਟ ਪਰਸੈਂਟੇਜ ਨੂੰ ਜਿੱਥੇ ਉਹ ਰੱਖਿਆ, ਕਾਇਮ ਰੱਖਿਆ ਆ, ਤੇ ਨਾਲ ਹੀ ਨਾਲ ਜਿਹੜੀ ਤੀਜੀ ਵਾਰ ਉਹਨਾਂ ਨੇ ਸਰਕਾਰ ਬਣਾਈ ਹੈ। ਪੰਜਾਬ ਦਾ ਵੀ ਨਾਲ ਦੀ ਨਾਲ ਅਸੀਂ ਜ਼ਿਕਰ ਕਰਦੇ ਚੱਲੀਏ, ਕਿਉਂਕਿ ਪੰਜਾਬ ਦੇ ਵਿੱਚ ਹੁਣ ਜਦੋਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਅਸੀਂ ਦੇਖਿਆ ਕਿ ਭਾਵੇਂ ਬੀਜੇਪੀ ਨੂੰ ਕੋਈ ਸੀਟ ਹਾਸਲ ਨਹੀਂ ਹੋਈ, ਪਰ ਵੋਟ ਪਰਸੈਂਟੇਜ ਦੇ ਹਵਾਲੇ ਨਾਲ ਇਸ ਵਾਰ ਉਹ ਅਕਾਲੀਆਂ ਤੋਂ ਵੀ ਗਾਹਾਂ ਲੰਘੇ, ਤੇ ਉਹਨਾਂ ਨੇ 18% ਦੇ ਲਗਭਗ ਜਿਹੜੀ ਵੋਟ ਹੈਗੀ ਹੈ ਉਹ ਲਈ ਹੈ। ਸੋ ਮਤਲਬ ਇਹ ਜਿਹੜੀ ਸੋਸ਼ਲ ਇੰਜੀਨੀਅਰਿੰਗ ਕੀਤੀ ਜਾਂਦੀ ਹੈ ਬੀਜੇਪੀ ਵੱਲੋਂ, ਪੋਲਰਾਈਜੇਸ਼ਨ ਦੀ ਨੀਤੀ ਹੁੰਦੀ ਹੈ, ਜੋੜ ਤੋੜ ਦੀ ਇਵੈਂਚੁਅਲੀ ਫਿਰ ਉਹਨਾਂ ਦੀ ਮਾਸਟਰੀ ਹੈਗੀ ਹੈ ਉਸ ਦੇ ਵਿੱਚ, ਜਿੱਥੇ ਉਹ ਇਵੈਂਚੁਅਲੀ ਜਾ ਕੇ ਖਰੀਦੋ ਫਰੋਖਤ ਤੋਂ ਲੈ ਕੇ ਹਰ ਹੱਥਕੰਡਾ ਵਰਤਦੇ ਆ ਆਪਣੇ ਆਪ ਨੂੰ ਪਾਵਰ ਦੇ ਵਿੱਚ ਲੈ ਕੇ ਆਉਣ ਦੇ ਲਈ। ਸੋ ਕੀ ਇਹ ਮਤਲਬ ਹੌਲੀ ਹੌਲੀ ਸਟੈਪ ਬਾਏ ਸਟੈਪ ਕਾਮਯਾਬੀ ਦੇ ਵੱਲ ਵੱਧ ਰਹੇ ਆ? ਜਿਹੜਾ ਹਿੰਦੂਤਵਾਦ ਦੀ ਆਈਡੀਓਲੋਜੀ ਨੂੰ ਉਹ ਲੈ ਕੇ ਚੱਲ ਰਿਹਾ, ਉਹਦਾ ਜਿਹੜਾ ਅਸੀਂ ਰਾਈਜ਼ ਦੇਖ ਰਹੇ ਹਾਂ, ਜਾਂ ਨਾਰਥ ਇੰਡੀਆ ਦੇ ਵਿੱਚ ਜੇ ਕਹਿਣਾ ਹੋਵੇ ਇਨਕਲੂਡਿੰਗ ਪੰਜਾਬ, ਉਹ ਅਸੀਂ ਇਹ ਕਿਹਾ ਜਾ ਸਕਦਾ ਕਿ ਉਹ ਅੱਗੇ ਵੱਧ ਰਹੇ ਆ ਆਪਣੇ ਏਜੰਡੇ ਨੂੰ ਲੈ ਕੇ? ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਅੱਗੇ ਵਧਣ ਦਾ ਮਸਲਾ ਮੈਂ ਮਤਲਬ ਇਹੀ, ਹੁਣ ਕਾਂਗਰਸ ਦੀ ਜਿਹੜੀ ਲਾਈਨ ਆ, ਕਾਂਗਰਸ ਨੇ ਲਾਈਨ ਅਡੋਪਟ ਕੀਤੀ ਫੈਡਰਲਿਜ਼ਮ ਦੀ। ਰਾਹੁਲ ਗਾਂਧੀ ਦੀਆਂ ਸਟੇਟਮੈਂਟਸ ਆਈਆਂ ਜਿਹੜੀਆਂ ਇਹ ਪ੍ਰਭਾਵ ਦਿੰਦੀਆਂ ਹੋਣ ਕਿ ਇਹ ਬੰਦਾ ਜੀ ਮਤਲਬ ਮਾਈਨੋਰਿਟੀਜ਼ ਦੇ ਪੱਖ ਦੀ ਗੱਲ ਕਰ ਰਿਹਾ, ਕਿਤੇ ਨਾ ਕਿਤੇ ਇੱਕ ਸੈਂਸੀਬਲ ਲੀਡਰ ਵਾਂਗ ਉਹਦੀ ਇਮੇਜ ਬਿਲਡ ਅਪ ਕਰਨ ਦੀ ਕੋਸ਼ਿਸ਼ ਕੀਤੀ ਜੀ। ਪਰ ਸਵਾਲ ਉਹੀ ਆ ਵੀ ਜਿਹੜਾ ਭਾਰਤ ਦੀ ਬਹੁ ਗਿਣਤੀ ਆਬਾਦੀ ਹੈ ਜਿਹੜੀ ਖਾਸ ਤੌਰ ਤੇ ਨਾਰਥ ਇੰਡੀਆ ਦੀ, ਜਾਂ ਆਪਾਂ ਕਹਿ ਲਈਏ ਵੀ ਜਿਹੜਾ ਪੰਜਾਬ ਜੰਮੂ ਕਸ਼ਮੀਰ ਨੂੰ ਛੱਡ ਕੇ ਬਾਕੀ ਦਾ ਖਿੱਤਾ, ਵੀ ਉਹਦੇ 'ਚ ਜਿਹੜਾ ਹਿੰਦੂ ਮਾਈਂਡ ਸੈਟ ਆ, ਜਿਹੜਾ ਮਤਲਬ ਹਿੰਦੂ ਪਛਾਣ ਦੇ ਨਾਲ ਜੁੜੀ ਹੋਈ ਜਿਹੜੀ ਆਬਾਦੀ ਆ, ਉਹਨਾਂ ਦੇ ਲਈ ਬਾਕੀ ਦੇ ਜਿਹੜੇ ਮੈਂ ਤੁਹਾਨੂੰ ਗੱਲ ਕਹੀ ਆ ਵੀ ਬਾਕੀ ਦੇ ਜਿਹੜੇ ਸਾਰੇ ਮਸਲੇ ਆ
ਵੀ ਰੁਜ਼ਗਾਰ ਦਾ ਹੋ ਜੇ, ਸਿਹਤ ਦਾ ਹੋ ਜੇ, ਵਿੱਦਿਆ ਦਾ ਹੋ ਜੇ, ਜੀ ਵੀ ਜਿਹੜੀਆਂ ਇਹ ਕੋਈ ਡਿਵੈਲਪਮੈਂਟ ਇੰਡੀਕੇਟਰਸ ਹੁੰਦੇ ਆ ਕਿਸੇ ਕਮਿਊਨਿਟੀ ਦੇ, ਇਹ ਉਹਨਾਂ ਦੇ ਲਈ ਮਸਲਾ ਹੀ ਨਹੀਂ। ਉਹਨਾਂ ਦੇ ਲਈ ਇੱਕੋ ਇੱਕ ਮਸਲਾ ਆ ਕਿ ਜੀ ਯੋਗੀ ਜਿਹੜਾ ਆ ਉਹ ਮੁਸਲਮਾਨਾਂ ਦੇ ਕਿੰਨੇ ਘਰ ਢਾ ਰਿਹਾ ਜੀ, ਤੇ ਯੋਗੀ ਜਦੋਂ ਤੱਕ ਮੁਸਲਮਾਨਾਂ ਦੇ ਘੱਟ ਹੁੰਦਾ ਰਹੂਗਾ ਤੇ ਯੋਗੀ ਜਿਹੜਾ ਮੁੱਖ ਮੰਤਰੀ ਬਣਦਾ ਰਹੂਗਾ। ਇਸੇ ਤਰ੍ਹਾਂ ਮੋਦੀ ਆ, ਵੀ ਉਹਨਾਂ ਨੂੰ ਅੱਜ ਮੋਦੀ ਨਾਲੋਂ ਵੱਡਾ ਜਿਹੜਾ ਅਸੀਂ ਕਹਿ ਸਕਦੇ ਆ ਵੀ ਮਤਲਬ ਵੀ ਬਦਮਾਸ਼ ਆਗੂ ਜਿਹੜਾ ਆ, ਵੀ ਜਿਹੜਾ ਮਾਈਨੋਰਿਟੀਜ਼ ਦੇ ਉੱਤੇ ਦਬਕਾ ਚਲਾ ਸਕੇ, ਹਨਾ, ਵੀ ਉਹਨਾਂ ਨੂੰ ਹੋਰ ਕੋਈ ਲੱਭ ਨਹੀਂ ਰਿਹਾ। ਤੇ ਉਹ ਜਦੋਂ ਉਹ ਕੋਈ ਲੱਭੂਗਾ ਤਾਂ ਮੋਦੀ ਦਾ ਬਦਲ ਆਊਗਾ, ਨਹੀਂ ਉਦੋਂ ਤੱਕ ਜਿਹੜਾ ਮੋਦੀ ਆ ਵੀ ਉਹੀ ਉਹਨਾਂ ਦਾ ਇੱਕ ਸਭ ਤੋਂ ਅਸੀਂ ਕਹਿ ਸਕਦੇ ਹਾਂ ਵੀ ਫੇਵਰਿਟ ਲੀਡਰ ਰਹਿਣਾ ਆ। ਵੀ ਜਿਹੜਾ ਉਹ ਜਿਹੜੀ ਮੋਦੀ ਇਸੇ ਕਰਕੇ ਆਪਾਂ ਦੇਖਿਆ ਵੀ ਉਹ ਤੀਜੀ ਵਾਰ ਫੇਰ ਮਤਲਬ ਆਈ ਥਿੰਕ ਮੈਂ ਗਲਤ ਨਾ ਹੋਵਾਂ ਤਾਂ ਚੌਥੀ ਵਾਰ ਸ਼ਾਇਦ ਵੀ ਉਹ ਪ੍ਰਧਾਨ ਮੰਤਰੀ ਬਣਿਆ ਹੈ ਜੀ। ਤੇ ਮਤਲਬ ਇਹ ਸਾਰਾ ਕੁਝ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੀ ਸੋਸ਼ਲ ਇੰਜੀਨੀਅਰਿੰਗ ਆ ਬੀਜੇਪੀ ਦੀ, ਉਹ ਬੀਜੇਪੀ ਦੀ ਸੋਸ਼ਲ ਇੰਜੀਨੀਅਰਿੰਗ ਇਸ ਗੱਲ ਤੇ ਆਧਾਰਿਤ ਆ ਵੀ ਇਹਨਾਂ ਨੂੰ ਪਤਾ ਆ ਵੀ ਜਿਹੜਾ ਮਤਲਬ 100% ਵੋਟਾਂ ਦਾ ਚਾਹੀਦੀਆਂ ਨਹੀਂ, ਵੀ ਜਿਹੜੀ ਗਿਣਤੀ ਜਿੰਨੀ ਕੁ ਚਾਹੀਦੀ ਆ, ਮੈਜੋਰਿਟੀ ਚਾਹੀਦੀ ਆ, ਤੇ ਜਿਹੜੀ ਮੈਜੋਰਿਟੀ ਆ ਉਹਦਾ ਮਾਈਂਡ ਕਿਵੇਂ ਰਨ ਕਰਦਾ, ਤੇ ਉਹ ਮਤਲਬ ਉਹਨੂੰ ਸੰਤੁਸ਼ਟੀ, ਉਹਨੂੰ ਖੁਸ਼ੀ ਦੇਣ ਵਾਲੇ ਉਹ ਕੰਮ ਕਰਦੇ ਆ। ਤੇ ਦੂਜਾ ਫਿਰ ਜਿਹੜਾ ਸਾਰਾ ਜੋੜ ਤੋੜ ਆ ਵੀ ਉਹਦੇ ਵਿੱਚ ਵੀ ਉਹ ਮਾਹਰ ਆ। ਜਿਹੜੀ ਉਹ ਬਾਣੀਆਂ ਬਿਰਤੀ ਹੁੰਦੀ ਆ ਉਹ ਬੀਜੇਪੀ ਦੇ ਵਿੱਚ ਇਸ ਸਮੇਂ ਸਭ ਤੋਂ ਵੱਧ ਆ। ਬਾਣੀਆਂ ਦੀ ਪਾਰਟੀ ਨੂੰ ਕਹਿੰਦੇ ਆ, ਜਿਹੜਾ ਜੋੜ ਤੋੜ ਲਾਉਣ ਦੀ ਗੱਲ ਜਿੱਥੇ ਕਰਨੀ ਹੋਵੇ ਤਾਂ ਉਹ ਮਤਲਬ ਉਹ ਸਾਰੇ ਕੁਝ ਦੇ ਵਿੱਚ ਜਿਹੜੀ ਕਾਂਗਰਸ ਆ, ਕਾਂਗਰਸ ਦਾ ਰਿਵਾਈਵਲ ਜਿਹੜਾ ਆ ਉਹ ਇਸ ਵਾਰ ਇਹ ਚੋਣਾਂ ਵੀ ਜਿਹੜੀਆਂ ਉਹ ਇੰਡੀਕੇਟ ਕਰ ਰਹੀਆਂ ਆ ਕਿ ਕਾਂਗਰਸ ਦਾ ਰਿਵਾਈਵਲ ਬੜਾ ਮੁਸ਼ਕਲ ਆ। ਕਿਉਂਕਿ ਪਿਛਲੀ ਵਾਰ ਜਿਹੜਾ ਮੋਦੀ ਦਾ ਜਿਵੇਂ ਵੀ ਮੋਦੀ ਰੁਕਿਆ, ਉਹਦੇ ਜਿਹੜਾ ਇੰਡੀਆ ਬਲੋਕ ਸੀ, ਇੰਡੀਆ ਬਲੋਕ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਫੈਕਟਰ ਸੀ ਉਹ ਰੀਜਨਲ ਪਾਰਟੀਜ਼ ਦਾ ਫੈਕਟਰ ਸੀ। ਤੇ ਭਾਵੇਂ ਕਿ ਉਹਨੂੰ ਲੀਡ ਕਾਂਗਰਸ ਕਰ ਰਹੀ ਸੀ। ਤੇ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਇਹਦੇ ਬਾਰੇ ਗੱਲਬਾਤ ਵੀ ਕਰਾਂਗੇ। ਤੇ ਪੰਜਾਬ ਦੇ ਨਾਲ ਜਿਹੜੇ ਚੋਣ ਨਤੀਜੇ ਆ ਉਹ ਬੜਾ ਕੁਝ ਪੰਜਾਬ ਦੇ ਲਈ ਇੱਕ ਸੁਨੇਹਾ ਵੀ ਦੇ ਰਹੇ ਆ। ਪਰ ਅਲਟੀਮੇਟਲੀ ਇਹ ਆ ਕਿ ਜਿਹੜੀਆਂ ਹਿੰਦੂ ਪ੍ਰਾਈਡ ਦੇ ਨਾਲ ਭਰੀਆਂ ਹੋਈਆਂ ਭਾਵਨਾਵਾਂ ਨੇ ਜੀ ਇੰਡੀਆ ਦੀ ਹਿੰਦੂ ਮੈਜੋਰਿਟੀ ਦੀਆਂ, ਵੀ ਉਹਨਾਂ ਨੂੰ ਜਿਹੜਾ ਫੀਡ ਅਪ ਕਰ ਰਿਹਾ ਪੂਰੀ ਤਰ੍ਹਾਂ ਪੂਰਨ, ਉਹ ਸਿਰਫ ਤੇ ਸਿਰਫ ਬੀਜੇਪੀ ਹੈ ਇਸ ਸਮੇਂ। ਤੇ ਉਹ ਬਾਕੀ ਸਾਰੇ ਜਿਹੜੇ ਹੋਰ ਫੈਕਟਰਸ ਨੇ ਉਹਨਾਂ ਦੇ ਲਈ ਕੋਈ ਮਾਇਨੇ ਨਹੀਂ ਰੱਖਦੇ। ਤੇ ਉਸ ਮਤਲਬ ਉਹਨਾਂ ਦੇ ਲਈ ਅਸੀਂ ਕਹਿ ਸਕਦੇ ਹਾਂ ਵੀ ਉਸ ਪੋਪੂਲੇਸ਼ਨ ਦੇ ਲਈ ਜਿਹੜਾ ਇਹ ਇੱਕ ਸੁਪਨਾ ਆ ਵੀ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਜਿਹੜਾ ਆ ਐਲਾਨੀਆ ਤੌਰ ਤੇ ਕੋਈ ਮਤਲਬ ਉਹਨੂੰ ਐਲਾਨ ਕਰੇ ਤੇ ਉਹ ਹਿੰਦੂ ਰਾਸ਼ਟਰ ਦੇ ਵਾਸੀ ਹੋਣ ਦਾ ਜਿਹੜਾ ਆ ਵੀ ਵਾਸੀ ਹੋ ਕੇ ਜੀਣਾ ਚਾਹੁੰਦੇ ਆ ਉਹ, ਤੇ ਉਹਨਾਂ ਦੀ ਐਸਪੀਰੇਸ਼ਨ ਆ। ਤੇ ਬੀਜੇਪੀ ਜਿਹੜੀ ਆ ਉਸ ਰਾਹ ਤੇ ਉਹਨਾਂ ਨੂੰ ਲੱਗਦਾ ਹੈ ਕਿ ਚੱਲ ਰਹੀ ਆ, ਤੇ ਇਸ ਕਰਕੇ ਉਹ ਬੀਜੇਪੀ ਦੀ ਜਿਹੜੀ ਆ ਉਹ ਲਗਾਤਾਰ ਸਪੋਰਟ ਕਰ ਰਹੇ ਆ। ਨਹੀਂ, ਇਹ ਮਤਲਬ ਜ਼ਰੂਰ ਇੱਕ ਦੇਖਣ ਵਾਲੀ ਤੇ ਸਮਝਣ ਵਾਲੀ ਗੱਲ ਹੈਗੀ ਹੈ ਜਦੋਂ ਅਸੀਂ ਇਹ ਸਾਰੇ ਪਾਰਟ ਨੂੰ ਦੇਖਦੇ ਹਾਂ। ਕਿਉਂਕਿ ਜੇ ਇਸੇ ਹਿਸਾਬ ਨਾਲ ਜੇ ਇਹਨਾਂ ਗੱਲਾਂ ਦਾ ਸ਼ਿਕਾਰ ਮੈਜੋਰਿਟੀ ਕਮਿਊਨਿਟੀ ਤੇ ਹੈ ਹੀ ਹੈ, ਤੇ ਜਿਹੜੀਆਂ ਮਾਈਨੋਰਿਟੀਜ਼ ਨੇ ਜੇ ਉਹ ਵੀ ਇਕੱਠੀਆਂ ਹੋ ਕੇ ਨਾ ਕੋਈ ਫਰੰਟ ਬਣਾ ਕੇ ਇਸ ਦਾ ਬਦਲ ਦੇ ਸਕਣ ਤੇ ਫਿਰ ਉਹ ਨਾਕਾਮਯਾਬੀ ਹੋਊਗੀ। ਤੇ ਇਵੈਂਚੁਅਲੀ ਫਿਰ ਜਿਹੜੀ ਬੀਜੇਪੀ ਦਾ ਏਜੰਡਾ ਹੈਗਾ ਉਹੀ ਪ੍ਰੀਵੇਲ ਕਰੂਗਾ। ਸੋ ਇਹ ਇੱਕ ਵੱਡਾ ਸਵਾਲ ਹੈ ਸਾਡੇ ਸਾਰਿਆਂ ਦੇ ਸਾਹਮਣੇ। ਸੋ ਇਸੇ ਦੇ ਨਾਲ ਇੱਕ ਵਿਊਅਰ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ।